ਉਮੀਦ ਹੈ ਕਿ ਅਸੀਂ ਸਾਰੇ ਇਹਦੇ ਵਿੱਚ 3 ਮਹੀਨਿਆਂ 'ਚ ਕੁਛ ਨਾ ਕਿਸੇ ਨਤੀਜੇ 'ਤੇ ਪਹੁੰਚਾਂਗੇ ਜ਼ਰੂਰ। ਅਬਾਸ ਸਾਹਿਬ, ਮੇਰੀ ਰਿਕੁਐਸਟ ਹੈ ਕਿ ਜਦੋਂ ਤੱਕ ਇਹ ਕੋਰਸ ਇੰਜ ਤੱਕ ਪਹੁੰਚੇ ਤੇ ਜਿਹੜੇ ਸਾਡੇ ਇਸ ਕਲਾਸ ਦੇ ਸਟੂਡੈਂਟਸ ਨੇ ਉਹ ਸ਼ਾਹਮੁਖੀ ਪੜ੍ਹਨ ਦੇ ਕਾਬਿਲ ਹੋ ਜਾਣ। ਬਿਲਕੁਲ, ਸਾਡਾ ਇਹੀ ਆਬਜੈਕਟਿਵ ਹੈ ਜੀ। ਹਾਂਜੀ, ਕਿ ਉਹ ਪੜ੍ਹ ਵੀ ਸਕਣ ਔਰ ਲਿਖ ਵੀ ਸਕਣ। ਹੁਣ ਲਿਖਣਾ ਜਿਹੜਾ ਉਹ ਇਸ ਵਾਸਤੇ ਆਸਾਨ ਹੋ ਗਿਆ ਹੈ ਕਿ ਹੱਥ ਨਾਲ ਲਿਖਣਾ ਤੇ ਹੁਣ ਬਹੁਤ ਘੱਟ ਰਹਿ ਗਿਆ ਹੈ। ਹੁਣ ਅਸੀਂ ਸਾਡੇ ਕੋਲ ਕੀਬੋਰਡਸ ਨੇ ਔਰ ਕੀਪੈਡਸ ਨੇ, ਉਹਨਾਂ ਦੇ ਵਿੱਚ ਸ਼ਾਹਮੁਖੀ ਯੂਨੀਕੋਡ ਦੇ ਵਿੱਚ ਮੌਜੂਦ ਹੈ ਔਰ ਵਿੰਡੋਜ਼ ਜਿਹੜੇ ਕੰਪਿਊਟਰਸ ਨੇ, ਸਿਸਟਮਸ ਨੇ, ਉਹਨਾਂ ਦੇ ਵਿੱਚ ਤੁਸੀਂ ਬਹੁਤ ਆਸਾਨੀ ਨਾਲ ਵਰਡ ਵਿੱਚ ਯੂਨੀਕੋਡ ਟਾਈਪ ਕਰ ਸਕਦੇ ਹੋ, ਲਿਖ ਸਕਦੇ ਹੋ ਸ਼ਾਹਮੁਖੀ, ਜਿਸ ਤਰ੍ਹਾਂ ਗੁਰਮੁਖੀ ਕਰ ਸਕਦੇ ਹੋ ਔਰ ਸ਼ਾਇਦ ਫੋਨਸ ਦੇ ਵਿੱਚ ਵੀ ਹੋਏਗੀ। ਤੇ ਇਹ ਆਸਾਨੀ ਹੈ, ਲੇਕਿਨ ਅਸੀਂ ਸਾਡਾ ਗੋਲ ਇਹੀ ਹੋਏਗਾ ਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਪੜ੍ਹ ਸਕੀਏ ਔਰ ਲਿਖ ਵੀ ਸਕੀਏ, ਔਰ ਜੇ ਹੋ ਸਕੇ ਤੇ ਅਸੀਂ ਹੱਥ ਨਾਲ ਲਿਖਣ ਦੀ ਵੀ ਸੋਚਾਂਗੇ, ਕੋਸ਼ਿਸ਼ ਕਰਾਂਗੇ ਅਗਰ ਦੋਸਤ ਦੇਖਣਗੇ ਜੀ ਹੱਥ ਨਾਲ ਕਿਸ ਤਰ੍ਹਾਂ ਲਿਖਣੀ ਹੈ। ਔਰ ਦੂਸਰੀ ਚੀਜ਼ ਹੈ ਵੀ ਕਿ ਥੋੜਾ ਜਿਹਾ ਇਸ ਸਕ੍ਰਿਪਟ ਦੇ ਬਾਰੇ ਗੱਲ ਕਰ ਲੈਂਦੇ ਹਾਂ। ਜਰਨਲ ਮਾਨੀ ਭਾਟੀਆ ਹੁਣ ਸਾਨੂੰ ਨਹੀਂ ਪਤਾ ਕਿ ਸ਼ਾਹਮੁਖੀ ਨਾਮ ਕਦੋਂ ਪਿਆ ਹੈਗਾ ਇਹਦਾ ਔਰ ਇਸ ਨਾਂ ਦੀ ਕੀ ਰੈਲੇਵੈਂਸ ਹੈਗੀ ਹੈ। ਬਹਰਹਾਲ ਕੋਈ ਅਜੀਬ ਜਿਹਾ ਨਾਂ ਹੈ, ਕਿਉਂਕਿ ਕਿਸੇ ਸ਼ਾਹ ਨਾਲ ਤੇ ਇਸ ਪੰਜਾਬੀ ਸਕ੍ਰਿਪਟ ਦਾ ਕੋਈ ਤਾਲੁਕ ਨਹੀਂ ਹੈ, ਬਲਕਿ ਪੰਜਾਬੀ ਜ਼ੁਬਾਨ ਦਾ ਵੀ ਕੋਈ ਤਾਲੁਕ ਨਹੀਂ ਹੈ ਸ਼ਾਹਾਂ ਦੇ ਨਾਲ। ਇਹ ਤੇ ਲੋਕਾਂ ਦੀ ਸੀ ਔਰ ਬਾਕੀ ਜਿਹੜੇ ਫਕੀਰ ਸ਼ਾਇਰ ਸਨ, ਲਿਖਾਰੀ, ਔਰ ਇਹਨਾਂ ਦੀ ਬੋਲੀ। ਹੁਣ ਸਾਨੂੰ ਨਹੀਂ ਪਤਾ ਕਦੋਂ ਇਹ ਸ਼ੁਰੂ ਹੋਈ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਪੰਜਾਬੀ ਲਿਖਣਾ। ਇਹ ਸਭ ਤੋਂ ਪਹਿਲੇ ਫਰੀਦ ਸਾਹਿਬ ਨੇ ਸ਼ੁਰੂ ਕੀਤੀ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਪੰਜਾਬੀ ਲਿਖਣਾ, ਜਾਂ ਉਹਨਾਂ ਦੇ ਬਾਅਦ ਕਿਸੇ ਨੇ ਸ਼ੁਰੂ ਕੀਤੀ, ਇਹਦੀ ਵੀ ਕੋਈ ਹਿਸਟਰੀ ਨਹੀਂ ਮਿਲਦੀ। ਬਹਰਹਾਲ ਪੰਜਾਬੀ ਕਾਫੀ ਸਾਰੇ ਮਾਨੀ ਭਾਟੀਆ, ਸਤਿ ਸ੍ਰੀ ਅਕਾਲ ਜੀ। ਪ੍ਰਭਜੋਤ ਕੌਰ ਆਏ ਨੇ, ਕੁਝ ਤੁਸੀਂ ਸੁਣ ਰਹੇ ਹੋ ਜੀ? ਪ੍ਰਭਜੋਤ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਇਸ ਪੰਜਾਬ ਤੋਂ ਕਿਹੜੇ ਸ਼ਹਿਰ ਤੋਂ? ਸਰ ਮੈਂ ਪੰਜਾਬ ਹੁਸ਼ਿਆਰਪੁਰ ਤੋਂ ਜੀ। ਜੀ ਹੁਸ਼ਿਆਰਪੁਰ ਤੋਂ। ਭਾਟੀਆ ਜੀ ਉਹਨਾਂ ਦਾ ਨਾ ਆਈ ਥਿੰਕ ਆਡੀਓ ਕਨੈਕਟਡ ਨਹੀਂ ਹੈ ਜੀ। ਮਨੀਸ਼ ਭਾਟੀਆ ਜੀ ਵੀ ਹੁਸ਼ਿਆਰਪੁਰ ਤੋਂ ਨੇ ਜੀ। ਹਾਂਜੀ ਜੀ, ਤੁਸੀਂ ਕੀ ਕਰ ਰਹੇ ਹੋ ਪ੍ਰਭਜੋਤ ਜੀ? ਮੈਂ ਕਿਹਾ ਮਨੀਸ਼ ਭਾਟੀਆ ਵੀ ਹੁਸ਼ਿਆਰਪੁਰ ਤੋਂ ਨੇ ਸਰ, ਪੰਜਾਬ ਤੋਂ। ਜੀ ਠੀਕ ਹੈ। ਹਾਂਜੀ ਹਾਂਜੀ, ਅਸੀਂ ਦੋਨਾਂ ਨੇ ਇਕੱਠਿਆਂ ਨੇ ਜੁਆਇਨ ਕੀਤਾ। ਠੀਕ ਹੈ। ਹਾਂ ਹਾਂਜੀ, ਉਹਨਾਂ ਦੀ ਨਹੀਂ ਆਡੀਓ ਸੀ। ਖੈਰ, ਪੰਜਾਬੀ ਜਿਹੜੀ ਹੈ ਉਹ ਕਾਫੀ ਸਾਰੇ ਸਕ੍ਰਿਪਟਸ ਦੀ ਹਿਸਟਰੀ ਦੇ ਵਿੱਚ ਦੱਸ ਪੈਂਦੀ ਹੈ ਕਿ ਲਿਖੀ ਜਾਂਦੀ ਰਹੀ ਹੈ। ਸ਼ਾਇਦ ਖਰੋਸ਼ਟੀ ਵੀ ਉਹਦੇ 'ਚ ਹੋਏਗੀ ਔਰ ਸੰਸਕ੍ਰਿਤ ਦੇਵਨਾਗਰੀ ਔਰ ਇਹਨਾਂ ਬੋਲੀਆਂ ਸਕ੍ਰਿਪਟਸ ਦੇ ਵਿੱਚ ਲਿਖੀ ਜਾਂਦੀ ਰਹੀ ਹੈ। ਔਰ ਹੁਣ ਮਤਲਬ ਇਹ ਦੋ ਸਕ੍ਰਿਪਟ ਨੇ, ਨੇਚਰ ਗੁਰਮੁਖੀ ਔਰ ਸ਼ਾਹਮੁਖੀ, ਇਹਦੇ ਵਿੱਚ ਲਿਖੀ ਜਾ ਰਹੀ ਹੈ। ਤੇ ਇਹ ਸ਼ਾਹਮੁਖੀ ਬੇਸਿਕਲੀ ਤੇ ਜੀ ਪਰਸ਼ੀਅਨ ਸਕ੍ਰਿਪਟ ਹੈ ਔਰ ओरिजिनली ये अरेबिक है। ਹੁਣ अरब तो ईरान च आया, पर्शिया च आया और ਜਿਹੜਾ ओरिजिनल अरेबिक है। मेरी आवाज आ रही जी सब ਨੂੰ? अगर कुछ आ रही ठीक है। ओरिजिनली ਜਿਹੜਾ अरब है ਉਹਨਾਂ ਦੀਆਂ ਸਾਊਂਡਸ ਜਿਹੜੀਆਂ ਨੇ ਉਹ ਜਦੋਂ ਇੱਥੇ ਈਰਾਨ ਚ ਆਈਆਂ ਤੇ ਉਹਦੇ ਵਿੱਚ ਕੁਝ ਐਡੀਸ਼ਨਲ ਸਾਊਂਡਸ ਜਿਹੜੀਆਂ ਨੇ ਇਸ ਇਲਾਕੇ ਦੀਆਂ ਉਹ ਵਿੱਚ ਐਡ ਹੋਈਆਂ ਇਸ ਸਕ੍ਰਿਪਟ ਦੇ ਵਿੱਚ। ਉਹਨੂੰ ਤੁਸੀਂ ਉਹਦੇ ਥਰੂ ਬੋਲ ਸਕਦੇ ਹੋ ਜੇ ਮਾਈਕ ਔਨ ਆ ਤਾਂ ਨਹੀਂ ਹੈਗਾ ਤਾਂ ਫਿਰ ਤੁਸੀਂ ਆਪਣਾ ਆਫ ਕਰ। ਮਿਸਾਲ ਦੇ ਤੌਰ ਤੇ ਜਿਹੜੀ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਆਵਾਜ਼ਾਂ ਨੇ ਚੇ, ਗਾ और इस तरह दी आवाज़ां ये अरबी च नहीं है। पे पे चे गाफ ये अरबी च नहीं है, लेकिन ये फारसी दे विच इस स्क्रिप्ट दे विच
ਐਡ ਹੋਈਆਂ। ਔਰ ਇਸ ਤੋਂ ਬਾਅਦ ਜਦੋਂ ਇਹ ਸਕ੍ਰਿਪਟ ਇੰਡੀਆ ਦੇ ਵਿੱਚ ਆਇਆ ਔਰ ਇੰਡੀਆ 'ਚ ਯੂਜ਼ ਹੋਣਾ ਸ਼ੁਰੂ ਹੋਇਆ, ਤੇ ਸਾਡੇ ਇੱਥੇ ਬਹੁਤ ਸਾਰੀਆਂ ਲੋਕਲ ਆਵਾਜ਼ਾਂ ਨੇ ਜਿਹੜੀਆਂ ਇਸ ਸਕ੍ਰਿਪਟ 'ਚ ਨਹੀਂ ਸਨ, ਔਰ ਉਹਨਾਂ ਦੇ ਇੱਕ ਖਾਸ ਬਣਾਏ ਗਏ, ਫਿਰ ਅਲਫਾਬੈਟ ਬਣਾਏ ਗਏ, ਅਕਸ਼ਰ ਬਣਾਏ ਗਏ, ਤੇ ਕਾਫੀ ਸਾਰੀਆਂ ਆਵਾਜ਼ਾਂ ਪਰਸ਼ੀਅਨ ਸਕ੍ਰਿਪਟ 'ਚ ਮੌਜੂਦ ਸਨ, ਚਲਦੀਆਂ ਆ ਰਹੀਆਂ। ਉਹ ਆਵਾਜ਼ਾਂ ਸਾਡੇ ਇੱਥੇ ਨਹੀਂ ਗਈਆਂ, ਔਰ ਨਾ ਅਸੀਂ ਉਹ ਆਵਾਜ਼ਾਂ ਬੋਲ ਸਕਦੇ ਹਾਂ, ਔਰ ਅਸੀਂ ਉਹਦਾ ਉਚਾਰਨ ਵੀ ਨਹੀਂ ਕਰ ਸਕਦੇ। ਤੇ ਮਿਸਾਲ ਦੇ ਤੌਰ ਤੇ ਜ਼ੇ ਸਾਊਂਡ ਹੈ, ਜ਼, ਇੱਕ ਤੇ ਜ਼ੇ ਸਾਊਂਡ ਜਿਹੜੀ ਹੈ ਉਹ ਵੈਸੇ ਹੀ ਸਾਡੀ ਲੋਕਲ ਸਾਊਂਡ ਨਹੀਂ ਹੈ, ਲੇਕਿਨ ਸ਼ਾਹਮੁਖੀ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਉਹਦੇ ਇਸ ਜ਼ੇ ਸਾਊਂਡ ਲਈ 3-4 ਅਲਫਾਬੈਟ ਨੇ ਵੱਖਰੇ ਵੱਖਰੇ, ਔਰ ਅਸੀਂ ਉਹ ਫਰਕ ਵੀ ਨਹੀਂ ਕਰ ਸਕਦੇ, ਔਰ ਨਾ ਅਸੀਂ ਉਹ ਆਵਾਜ਼ਾਂ ਅਸੀਂ ਕੱਢ ਸਕਦੇ। ਇਸੇ ਤਰ੍ਹਾਂ ਅਲਿਫ ਏ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੀਆਂ ਵੀ 2 ਸਾਊਂਡਸ ਨੇ। ਅਸੀਂ ਇੱਕ ਦੇ ਇੱਕ ਐ ਨੇ, ਉਹ ਨਾ ਅਸੀਂ ਕੱਢ ਸਕਦੇ ਹਾਂ, ਨਾ ਅਸੀਂ ਉਹ ਫਰਕ ਕਰ ਸਕਦੇ ਹਾਂ। ਸਾਡੀ ਇੱਕ ਹੈ ਏ ਜਿਹਨੂੰ ਅਸੀਂ ਕਹਿੰਦੇ ਐੜਾ ਜਿਹੜਾ ਗੁਰਮੁਖੀ ਦੇ ਵਿੱਚ। ਤੇ ਇਸੇ ਤਰ੍ਹਾਂ ਸੀਨ ਸਾਊਂਡ ਹੈ, ਸੀਨ ਵੀ ਜਿਹੜੀ ਹੈ ਉਹ 2-3 ਤਰ੍ਹਾਂ ਦੀ ਹੈ। ਸਾਡੇ ਇੱਕੋ ਹੀ ਸਾਊਂਡ ਹੈ ਸੀਨ ਤੇ, ਲੇਕਿਨ ਸ਼ਾਹਮੁਖੀ ਦੇ ਵਿੱਚ ਜਾਂ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਇੱਕ ਸੇ ਵੀ ਹੈ, ਔਰ ਸਵਾਦ ਵੀ ਹੈ, ਔਰ ਸੀਨ ਵੀ ਹੈ, ਤੇ ਉਹ ਇਹਨੂੰ ਫਰਕ ਕਰ ਸਕਦੇ ਨੇ ਬੋਲਣ ਵਾਲੇ ਜਿਹੜੇ ਹਾਲੇ ਜ਼ੁਬਾਨ ਇਹਨਾਂ ਜ਼ੁਬਾਨਾਂ ਦੇ, ਅਸੀਂ ਨਹੀਂ ਕਰ ਸਕਦੇ। ਔਰ ਨਾ ਖੈਰ, ਤੇ ਇਹ ਹੈ, ਅਸੀਂ ਇਹ ਦੇਖਾਂਗੇ ਜਦੋਂ ਨਾਲ ਅਸੀਂ ਅਲਫਾਬੈਟ ਦੇਖਾਂਗੇ। ਤੇ ਸਾਡੀ ਕੋਸ਼ਿਸ਼ ਹੈ ਵੀ ਕਿ ਅਸੀਂ ਦੇਖੋ, ਮੇਰਾ ਆਪਣਾ ਖਿਆਲ ਹੈ ਕਿ ਲੈਂਗੁਏਜ ਤੇ ਅਸੀਂ ਸਾਰੇ ਅਸੀਂ ਜਾਣਦੇ ਹਾਂ, ਪੰਜਾਬੀ ਜ਼ੁਬਾਨ ਸਿੱਖਣਾ ਅਸੀਂ ਸਕ੍ਰਿਪਟ ਚਾਹੁੰਦੇ ਹਾਂ, ਔਰ ਸਕ੍ਰਿਪਟ ਦੇ ਵਿੱਚ ਜਿਹੜੀ ਮੇਜਰ ਚੀਜ਼ ਹੈ ਉਹ ਅਲਫਾਬੈਟ ਨੇ, ਉਹ ਹਰਫ ਨੇ, ਅੱਖਰ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਜੇ ਅਸੀਂ ਜ਼ਿਆਦਾ ਉਹਦੇ ਤੇ ਤਵੱਜਾ ਦਈਏ, ਉਹਦੇ ਤੇ ਅਟੈਂਸ਼ਨ ਦਈਏ, ਔਰ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਚੇਤੇ ਕਰਨਾ ਔਰ ਯਾਦ ਰੱਖਣਾ ਕਿ ਕਿਹੜਾ ਕਿਹੜਾ ਹਰਫ ਕਾਹਦੀ ਸਾਊਂਡ ਦਿੰਦਾ ਹੈ, ਇਹ ਹੈ ਬੁਨਿਆਦੀ ਕੰਮ। ਬਾਕੀ ਤੇ ਹੈ ਕਿ ਇਹ ਲਫ਼ਜ਼ ਕਿਸ ਤਰ੍ਹਾਂ ਬਣਦੇ ਨੇ, ਬਹੁਤ ਮੁਖਤਲਿਫ ਅੱਖਰ ਜੁੜ ਕੇ ਲਫ਼ਜ਼ ਕਿਸ ਤਰ੍ਹਾਂ ਬਣਦੇ ਨੇ, ਇਹ ਵੀ ਉਹਦੇ 'ਚ ਬਾਅਦ 'ਚ ਆਉਂਦਾ ਹੈ। ਲੇਕਿਨ ਬੁਨਿਆਦੀ ਚੀਜ਼ ਜਿਹੜੀ ਹੈ ਉਹ ਹੈ ਕਿ ਹਰਫ ਦੀ ਪਹਿਚਾਣ। ਤੇ ਅਸੀਂ ਉਹ ਸਾਰੇ ਜਿਹੜੇ ਅਸੂਲ ਨੇ ਇਹ ਕਿਸ ਤਰ੍ਹਾਂ ਜੁੜਦੇ ਨੇ ਔਰ ਕਿਸ ਤਰ੍ਹਾਂ ਲਫ਼ਜ਼ ਬਣਦੇ ਨੇ ਉਹ ਵੀ ਦੇਖਾਂਗੇ। ਤੇ ਮੇਰਾ ਆਪਣਾ ਖਿਆਲ ਹੈ ਕਿ ਸਾਡੀ ਕੋਸ਼ਿਸ਼ ਹੋਵੇ ਪ੍ਰੈਕਟਿਸ ਤੇ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਦੇਖੋ ਸ਼ਾਹਮੁਖੀ ਜਾਂ ਉਰਦੂ ਇੱਕੋ ਹੀ ਹੈ ਅਲਫਾਬੈਟ ਤਕਰੀਬਨ। ਇੰਟਰਨੈਟ ਤੇ ਕਾਫੀ ਸਾਰੇ ਲੈਸਨਸ ਔਰ ਲੈਕਚਰਸ ਮੌਜੂਦ ਨੇ, ਬਹੁਤ ਅੱਛੇ ਨੇ, ਤੇ ਅਗਰ ਅਸੀਂ ਚਾਹਾਂਗੇ ਤੇ ਅਸੀਂ ਉਹਨਾਂ ਤੋਂ ਵੀ ਹੈਲਪ ਲੈ ਸਕਦੇ ਹਾਂ। ਲੇਕਿਨ ਉਹ ਹੈ ਕਿ ਪ੍ਰੈਕਟਿਸ ਕਿਸ ਤਰ੍ਹਾਂ ਹੋਵੇ, ਉਹ ਤੇ ਲੈਕਚਰ ਹੈ ਮੌਜੂਦ ਹੈ, ਉਹਨਾਂ ਨੇ ਦੱਸ ਦਿੱਤਾ ਇਸ ਤਰੀਕੇ ਨਾਲ ਲਫ਼ਜ਼ ਬਣਦੇ ਨੇ ਔਰ ਇਸ ਤਰ੍ਹਾਂ ਜੁੜਦੇ ਨੇ ਔਰ ਇਸ ਤਰ੍ਹਾਂ ਤਰੀਕਾ ਹੈ। ਤੇ ਅਸੀਂ ਕੋਸ਼ਿਸ਼ ਕਰੀਏ ਪ੍ਰੈਕਟਿਸ ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੜ੍ਹ ਸਕੀਏ ਔਰ ਜ਼ਿਆਦਾ ਤੋਂ ਜ਼ਿਆਦਾ ਅਸੀਂ ਜਾਣ ਸਕੀਏ। ਮੇਰਾ ਆਪਣਾ ਖਿਆਲ ਹੈ, ਦੋਸਤ ਆਪਣਾ ਆਪਣਾ ਵਿਊ ਵੀ ਸ਼ੇਅਰ ਕਰਨ। ਤੇ ਬਾਕੀ ਇਸ ਸਕ੍ਰਿਪਟ ਦੇ ਬਾਰੇ ਥੋੜਾ ਜਿਹਾ ਮਜ਼ੀਦ ਗੱਲ ਕਰਨੇ ਆ ਕਿ ਇਹ ਸੱਜਿਓਂ ਖੱਬੇ ਚੱਲਦਾ, ਔਰ ਇਹਦੇ ਵਿੱਚ ਕੈਪੀਟਲ ਔਰ ਸਮੋਲਰ ਨਹੀਂ ਹੁੰਦੇ, ਜਿਸ ਤਰ੍ਹਾਂ ਗੁਰਮੁਖੀ 'ਚ ਨਹੀਂ ਹੁੰਦੇ ਛੋਟੇ ਔਰ ਬੜੇ, ਸ਼ਾਹਮੁਖੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ। ਲੇਕਿਨ ਸ਼ਾਹਮੁਖੀ ਦੇ ਵਿੱਚ ਇੱਕ ਹੋਰ ਮਸਲਾ ਹੈ ਕਿ ਦੇਖੋ ਗੁਰਮੁਖੀ ਔਰ ਇੰਗਲਿਸ਼ ਦੇ ਵਿੱਚ ਵੀ ਜੁੜਦੇ ਨਹੀਂ ਹਨ ਆਪਸ ਦੇ ਵਿੱਚ, ਜਿਹੜੇ ਅਕਸ਼ਰ ਨੇ, ਅੱਖਰ ਹਰਫ ਜਿਹੜੇ ਨੇ ਸ਼ਾਹਮੁਖੀ ਦੇ ਵਿੱਚ ਜੁੜਦੇ ਨੇ। ਉਹ ਜੁੜਨ ਦਾ ਜਿਹੜਾ ਹੈ ਉਹ ਵੀ ਤਰੀਕੇ ਜਿਹੜੇ ਨਾ ਕੋਈ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਨੇ। ਮਸਲਨ ਜਦੋਂ ਇਹ ਜੁੜਦੇ ਨੇ ਇਹਨਾਂ ਦੀ ਸ਼ਕਲ ਬਦਲਦੀ ਹੈ, ਇਹ ਟੁੱਟਦੇ ਨੇ ਆਪਸ, ਇਹਨਾਂ ਦੀ ਸ਼ਕਲ ਟੁੱਟਦੀ ਹੈ। ਇੱਕ ਹਿੱਸਾ ਜਿਹੜਾ ਹੈ ਉਹਦੇ ਵਿੱਚ ਆਉਂਦਾ ਹੈ, ਬਾਕੀ ਕੁਝ ਹਿੱਸਾ ਜਿਹੜਾ ਹੈ ਉਸ ਜੋੜ ਦੇ ਵਿੱਚ ਸ਼ਾਮਿਲ ਨਹੀਂ ਹੁੰਦਾ, ਗਾਇਬ ਹੋ ਜਾਂਦਾ ਹੈ,
ਅਸੀਂ ਇਹ ਦੇਖਾਂਗੇ। ਔਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਇੱਕ ਅੱਖਰ ਜਿਹੜਾ ਹੈ ਉਹ ਜੁੜ ਕੇ ਜਦੋਂ ਇੱਕ ਲਫ਼ਜ਼ ਦੇ ਵਿੱਚ ਆਉਂਦਾ ਹੈ, ਅਗਰ ਉਹ ਸ਼ੁਰੂ 'ਚ ਹੋਏਗਾ ਤੇ ਉਹਦੀ ਸ਼ਕਲ ਹੋਰ ਹੋਏਗੀ, ਅਗਰ ਉਹ ਲਫ਼ਜ਼ ਦੇ ਵਿਚਕਾਰ ਆਏਗਾ ਔਰ ਦੋਵਾਂ ਪਾਸਿਓਂ ਜੁੜਿਆ ਹੋਏਗਾ ਤੇ ਉਹਦੀ ਸ਼ਕਲ ਹੋਰ ਹੋਏਗੀ, ਤੇ ਜੇ ਉਹ ਲਫ਼ਜ਼ ਦੇ ਆਖਰ 'ਚ ਆਏਗਾ ਤੇ ਉਹਦੀ ਸ਼ਕਲ ਫਿਰ ਬਦਲ ਜਾਏਗੀ। ਅੱਛਾ, ਇਹ ਸੋਚਣ ਲਈ, ਦੇਖਣ ਨੂੰ ਤੇ ਕਾਫੀ ਔਖਾ ਜਿਹਾ ਕੰਮ ਲੱਗਦਾ ਹੈ, ਮੁਸ਼ਕਿਲ ਜਿਹਾ ਕੰਮ ਲੱਗਦਾ ਹੈ, ਲੇਕਿਨ ਮੁਸ਼ਕਿਲ ਕੋਈ ਨਹੀਂ, ਸਿਰਫ ਪਹਿਚਾਨ ਔਰ ਉਹਦੀ ਅੰਡਰਸਟੈਂਡਿੰਗ ਔਰ ਪ੍ਰੈਕਟਿਸ ਦੀ ਗੱਲ ਹੈ। ਔਖ ਕੋਈ ਵੀ ਨਹੀਂ ਹੈ। ਜ਼ੁਬਾਨਾਂ ਚੱਲ ਰਹੀਆਂ ਨੇ ਔਰ ਲਿਖੀਆਂ ਜਾ ਰਹੀਆਂ ਨੇ ਔਰ ਪੜ੍ਹੀਆਂ ਵੀ ਜਾ ਰਹੀਆਂ ਨੇ ਔਰ ਇਸਤੇਮਾਲ 'ਚ ਨੇ, ਤੇ ਇਹ ਸੱਜਿਓਂ ਖੱਬੇ ਚੱਲਣ ਵਾਲੀ ਮੀਰਾ ਦਿਲ। जी मीरा जी, ਤੁਸੀਂ ਦੂਸਰੀ ਡਿਵਾਈਸ ਤੋਂ ਆਏ ਹੋ? ਹਾਂਜੀ, ਮੈਂ ਉਦੋਂ ਇਟਸ ਸਤਿ ਸ੍ਰੀ ਵੈਰੀ ਅਕਾਲ अर्ਲੀ ਜੀ। ਸਤਿ ਸ੍ਰੀ ਅਕਾਲ ਜੀ। ਜੀ ਮੈਂ ਪਹਿਲਾਂ ਫੋਨ ਤੇ ਨਾਲ ਹੀ ਅਟੈਚ ਸੀ, ਸੋ ਫਿਰ ਨਾਓ ਫਾਈਨਲੀ sorry, just let me just log out of the cell phone. Please continue. ਤੁਸੀਂ please continue. Sorry, ਇੰਟਰਪਟ ਨਹੀਂ ਕਰਨਾ ਚਾਹੁੰਦੀ। ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਸੁਣਦੇ ਪਏ ਹੋ ਸਾਡੀ ਗੱਲਬਾਤ? ਮੈਂ ਸੁਣ ਰਹੀ ਹਾਂ ਜੀ ਸਵੇਰ ਤੋਂ ਤੁਹਾਡੀ। ਪਲੀਜ਼ ਕੰਟੀਨਿਊ। ਅੱਛਾ, ਠੀਕ ਹੈ। ਔਰ ਹਾਂ, ਮਤਲਬ ਤੁਹਾਡੇ ਤੇ ਬਹੁਤ ਅਰਲੀ ਹੋਏਗੀ, ਸੁਬਹ ਹੋਏਗੀ। ਅਸੀਂ ਇਹ ਗੱਲ ਕਰ ਰਹੇ ਸਾਂ ਤੁਹਾਡੇ ਆਉਣ ਤੋਂ ਪਹਿਲੇ ਕਿ ਜੇ ਦੋਸਤ ਸਾਰੇ ਐਗਰੀ ਕਰਨ ਆਪਸ ਦੇ ਵਿੱਚ ਤੇ ਅਸੀਂ ਇਹਦਾ ਟਾਈਮ ਬਦਲ ਸਕਦੇ ਹਾਂ, ਇਹਨੂੰ ਥੋੜਾ ਹੋਰ ਲੇਟ ਕਰ ਸਕਦੇ ਹਾਂ। ਔਰ ਖਾਸ ਤੌਰ ਤੇ ਤੁਸੀਂ ਲੋਕ ਜਿਹੜੇ ਹੋ ਇਹਨਾਂ ਨੂੰ ਜ਼ਿਆਦਾ ਸਹੂਲਤ ਅਗਰ ਉਹਦੇ ਵਿੱਚ ਹੈ ਥੋੜਾ ਟਾਈਮ। ਹਾਂਜੀ, ਤੁਸੀਂ ਸਾਰੇ ਜਾਣੇ ਜੇ ਬਾਕੀ ਸਾਰਿਆਂ ਦਾ ਹੁੰਦਾ ਜੀ, then that would be really nice, but that's okay। ਜੇ ਆਪਾਂ ਨੂੰ ਹੈ ਤਾਂ ਕਿਸ ਦਿਨ ਕਰਨਾ ਹੀ ਪੈਣਾ, ਤਾਂ ਆਪਾਂ ਕਰ ਲਾਂਗੇ। ਪਰ ਜੇ ਕਰ ਸਕਦੇ ਹੋ ਥੋੜਾ ਜਿਹਾ ਲੇਟ, ਈਵਨ ਘੰਟਾ ਵੀ ਲੇਟ ਕਰ ਸਕਦੇ ਹੋ, then ਬਿਹਤਰ ਹੋ ਜਾਣਾ। ਬਾਕੀ ਤੁਸੀਂ ਦੇਖ। ਮੇਰੇ ਲਈ ਠੀਕ ਹੈ ਕਰਕੇ, ਹਾਂਜੀ ਘੰਟਾ ਕਰ ਲਓ ਹਨਾ, ਕਰਕੇ 6 ਵਜੇ ਕਾਫੀ early ਹੈ ਤੁਹਾਡੇ ਲਈ ਵੀ ਹਨਾ, ਜ਼ਿਆਦਾ early ਆ। For whatever reason ਮੈਨੂੰ ਏਦਾਂ ਲੱਗਿਆ ਜਿੱਦਾਂ ਕਿ ਸੰਡੇ ਨੂੰ ਇਕਬਾਲ ਭੈਣ ਨੇ ਵੀ ਤਾਂ ਹੀ ਨਹੀਂ ਜੁਆਇਨ ਕੀਤਾ, ਕਿਉਂਕਿ ਅਸੀਂ we were misunderstanding the time। ਸਾਨੂੰ ਇਹ ਸੀਗਾ ਕਿ ਸੰਡੇ ਨੂੰ 6:30 ਵਜੇ ਸ਼ੁਰੂ ਹੋਣਾ ਹੈ ਨਾ, ਸੋ ਅਸੀਂ ਕੱਲ ਦੇ ਲਈ ਤਿਆਰੀ ਸੀ, ਸਾਡਾ ਵੀਕਐਂਡ ਅੱਜ ਸ਼ੁਰੂ ਹੋਇਆ, ਸੋ ਇਹ ਸੀਗਾ ਕੱਲ ਹੋਇਆ। ਖੈਰ, ਜੇ ਤੁਸੀਂ ਅੱਜ ਆਪਾਂ ਕੰਟੀਨਿਊ ਕਰ ਲੈਣਾ। ਇਕਬਾਲ ਭੈਣ ਨੇ ਆਪਣੇ ਨਾਲ ਅਟੈਚ ਨਹੀਂ ਹੋਣਾ ਬਿਕਾਜ਼ ਉਹ ਹਜੇ ਉਹੀ ਸੁੱਤੇ ਪਏ ਹੋਣੇ ਭੁੱਲੇ ਜੇ। ਬਟ ਜੀ ਹਾਂ, ਆਪਾਂ ਨੈਕਸਟ ਵੀਕ ਤੋਂ ਜੇ ਕਰ ਸਕਾਂਗੇ 7 ਵਜੇ, then ਉਹ ਬਿਹਤਰ ਹੋ ਜਾਣਾ। ਹਨਾ ਮੇਲੇ ਮਾਈਂਡ ਕਰਕੇ ਇੱਥੇ ਕਿੰਨੇ ਵਜੇ ਇੰਗਲੈਂਡ 2:23 ਹੋਏ ਆ, ਸੋ ਮੇਲੇ ਠੀਕ ਹੈ ਦੋਨੇ ਪਾਸੇ। ਓਕੇ ਤੁਹਾਡਾ ਜ਼ਿਆਦਾ ਹੈ ਤੇ ਲਾਹੌਰ ਵਾਲਿਆਂ ਦਾ, ਇੰਡੀਆ ਪਾਕਿਸਤਾਨ ਵਾਲਿਆਂ ਦਾ ਜ਼ਿਆਦਾ ਆ। ਉਹਨਾਂ ਤੁਹਾਡੇ ਤੇ ਸ਼ਾਮ ਵੱਜੇ ਹੋਣੇ ਹੈ ਨਾ ਜੀ, ਪਾਕਿਸਤਾਨ ਦੇ ਵਿੱਚ ਤਾਂ ਹੁਣ ਪਾਕਿਸਤਾਨ ਦੇ 6 ਵਜੇ ਸ਼ਾਮ ਦੇ, ਲੇਕਿਨ ਲੇਟ ਕਰਨਾ ਚਾਹੋ ਮੇਰੇ ਲਈ ਕੋਈ ਇਸ਼ੂ ਨਹੀਂ ਹੈ। ਮੇਰੇ ਲਈ 6 ਵਜੇ ਅਸੀਂ ਸ਼ੁਰੂ ਕੀਤਾ ਹੈ, 7 ਕਰ ਸਕਦੇ ਹੋ, 8 ਕਰ ਸਕਦੇ ਹੋ, 9 ਕਰ ਸਕਦੇ ਹੋ, 10 ਜਿੰਨਾ ਚਾਹੋ ਤੁਸੀਂ ਪਾਕਿਸਤਾਨ ਟਾਈਮ ਦੇ ਮੁਤਾਬਕ ਉਹ ਆਪਸ ਵਿੱਚ ਮਸ਼ਵਰਾ ਕਰਕੇ ਤੁਸੀਂ ਰੱਖ ਸਕਦੇ ਹੋ। ਠੀਕ ਹੈ ਜੀ, ਬਹੁਤ ਬਿਹਤਰ, ਬਹੁਤ ਬਿਹਤਰ। ਹਾਂਜੀ, ਪਲੀਜ਼ ਕੰਟੀਨਿਊ ਤੇ ਮੈਂ ਆਪਣੇ ਫਿਰ ਮੈਸੇਜ ਕਰ ਦਿਆਂਗੀ। ਅੱਛਾ, ਕੁਝ ਦੋਸਤਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਆਲਰੇਡੀ ਕੁਝ ਥੋੜਾ ਜਿਹਾ ਉਰਦੂ ਅਲਫਾਬੈਟ ਸਕ੍ਰਿਪਟ ਸਿੱਖਣ ਦੀ ਉਹਨਾਂ ਦਾ ਕੁਝ ਐਕਸਪੀਰੀਅੰਸ ਹੈ, ਉਹ ਕੈਸਾ ਹੈ ਔਰ ਕਿੰਨਾ ਕੁ ਹੈ? ਕਿਉਂਕਿ ਇਹ ਉਹੀ ਹੈ, ਇਹ ਵੱਖਰੀ ਕੋਈ ਚੀਜ਼ ਤੇ ਨਹੀਂ ਹੈ। ਪੰਜਾਬੀ ਦਾ ਆਪਣਾ ਕੋਈ ਸਕ੍ਰਿਪਟ ਸ਼ਾਹਮੁਖੀ ਵੱਖਰਾ ਨਹੀਂ ਹੈ, ਬੇਸਿਕਲੀ ਇਹ ਉਰਦੂ ਦਾ ਸਕ੍ਰਿਪਟ ਹੀ ਹੈ ਉਹੀ ਨੇ। ਤੇ ਉਹ ਕਿੰਨਾ ਕੁ ਐਕਸਪੀਰੀਅੰਸ ਹੈ, ਕਿੰਨਾ ਤੁਸੀਂ ਜਾਣਦੇ ਹੋ? ਕਿਉਂਕਿ ਜਿਹੜਾ ਤੁਸੀਂ ਅਲਫਾਬੈਟ ਜਾਣਦੇ ਹੋ ਤੇ ਇਹ ਬਹੁਤ ਅੱਛੀ ਹੈ ਆਲਰੇਡੀ, ਮਤਲਬ ਤੁਹਾਡੇ ਇਲਮ ਚ ਅਗਰ ਹੈ ਤਾਂ। ਮੈਨੂੰ ਸਰੀਕੀ ਸਾਹਿਬ ਮੈਂ ਟਰਾਈ ਕੀਤਾ ਸੀ। ਸੌਰੀ, ਪਲੀਜ਼ ਕੰਟੀਨਿਊ। ਨਹੀਂ ਭਾਜੀ, ਤੁਸੀਂ ਪਹਿਲਾਂ ਗੱਲ ਕਰ ਲਓ। ਹਾਂ, ਮਤਲਬ ਮੈਂ ਬੇਸਿਕਲੀ ਆਪਣੇ ਆਪ ਹੀ ਟਰਾਈ ਕੀਤਾ ਸੀਗਾ ਉਹਨੂੰ, ਬਟ ਹੁਣ ਟਾਈਮ ਹੋ ਗਿਆ, ਮੈਂ ਕੰਪਲੀਟਲੀ ਆਊਟ ਆਫ ਪ੍ਰੈਕਟਿਸ ਹੈ। ਮਤਲਬ ਆਲਮੋਸਟ 3-4 ਮਹੀਨੇ ਹੋ ਗਏ ਮੈਂ ਟੱਚ ਨਹੀਂ ਕੀਤਾ, ਬਟ ਕਾਫੀ ਮੈਂ ਕੀਤਾ ਸੀਗਾ। ਬਟ ਉਹਦੇ ਵਿੱਚ 1-2 ਇਸ਼ੂਜ਼ ਹੈ ਨੇ, ਜਿੱਦਾਂ ਇੱਕ ਤਾਂ ਤੁਸੀਂ ਜਿਹੜੇ ਉਹ ਜੁਆਇਨ ਹੋ ਜਾਂਦੇ ਆ ਲੈਟਰ, ਉਹਦਾ ਉਹ ਹੈ। ਬਟ ਮੋਸਟਲੀ ਮਤਲਬ ਵਿਦ ਪ੍ਰੈਕਟਿਸ ਆਈਡੀਆ ਲੱਗ ਜਾਂਦਾ, ਐਕਸੈਪਟ ਕੁਝ ਲੈਟਰ ਹੈ ਨੇ ਜਿਹੜੇ ਬਿਲਕੁਲ ਹੀ ਗੜਬੜ ਕਰਦੇ ਆ, ਬਿਲਕੁਲ ਮਤਲਬ ਸ਼ਕਲ ਚੇਂਜ ਹੋ ਜਾਂਦੀ ਹੈ, ਉਹ ਥੋੜਾ ਕਨਫਿਊਜ਼ਿੰਗ ਹੈ। ਐਂਡ ਅਪਾਰਟ ਫਰਮ ਦੈਟ ਜਿਹੜਾ ਇਹ ਆਪਣਾ ਜ਼ੇਰ ਜ਼ਬਰ ਐਂਡ ਪੇਸ਼ ਐਂਡ ਆਲ ਦੈਟ ਜਿਹੜਾ ਉਹ ਲਿਖਦੇ ਨਹੀਂ ਹੈ ਨਾ, ਵੋਵਲਸ ਬੇਸਿਕਲੀ, ਉਹ ਬੜਾ ਕਨਫਿਊਜ਼ਿੰਗ ਹੈ ਮਾਮਲਾ। ਮਤਲਬ ਬਿਨਾਂ ਅਗਰ ਤੁਹਾਡੀ ਜ਼ਿਆਦਾ ਪ੍ਰੈਕਟਿਸ ਨਹੀਂ ਹੈ ਤਾਂ ਕੁਝ ਵੀ ਨਹੀਂ ਲਿਖਿਆ ਹੁੰਦਾ। ਹੁਣ ਉਹ ਉਹਨੇ ਕੀ ਹੈ, ਉਹ ਸਾਰਾ ਮਤਲਬ ਨਾ ਸਮਝਣਾ ਬੜਾ ਮੁਸ਼ਕਿਲ ਹੈ।
ਬਟ ਹੁਣ ਮੈਨੂੰ 3-4 ਮਹੀਨੇ ਹੋ ਗਏ ਮੈਂ ਮਤਲਬ ਕਾਈਂਡ ਆਫ ਆਊਟ ਆਫ ਟੱਚ ਹੀ ਹਾਂ ਤੇ ਵਿੱਚੋਂ ਹੋ ਸਕਦਾ ਮੈਨੂੰ ਕੁਝ ਭੁੱਲ ਵੀ ਗਿਆ ਹੋਵੇ। ਐਂਡ ਇਨਫੈਕਟ ਮੈਂ ਤੁਹਾਨੂੰ ਨਾ ਕੁਐਸਚਨ ਪੁੱਛਣ ਵਾਲਾ ਹੀ ਸੀਗਾ ਇਹ ਕਿ ਉਰਦੂ ਤੇ ਸ਼ਾਹਮੁਖੀ ਦੀ ਸਕ੍ਰਿਪਟ ਮਤਲਬ ਐਗਜ਼ੈਕਟਲੀ ਸੇਮ ਤਾਂ ਨਹੀਂ ਹੈ ਨਾ, ਥੋੜੀ ਡਿਫਰੈਂਟ ਹੈ। ਬਹੁਤ ਘੱਟ ਫਰਕ ਹੈ। ਇਹ ਉਹੀ ਅਲਫਾਬੈਟ ਨੇ, ਉਹੀ ਤਰੀਕੇ ਲਫ਼ਜ਼ ਬਣਾਉਣ ਦੇ ਨੇ, ਜੋੜਨ ਦੇ ਨੇ, ਇਹ ਉਹੀ ਹੈ ਜਿਹੜਾ ਉਰਦੂ ਚ ਯੂਜ਼ ਹੋ ਰਿਹਾ ਹੈ। ਬਟ ਕੁਝ ਲੈਟਰ ਐਡੀਸ਼ਨਲ ਨੇ। ਉਹ ਦੇਖੋ ਅਸੀਂ ਸ਼ੁਰੂ ਚ ਗੱਲ ਕੀਤੀ ਸੀ ਕਿ ਇਹ ਸਕ੍ਰਿਪਟ ਚੱਲਿਆ ਤੇ ਹੈ ਅਰਬੀ ਤੋਂ, ਤੇ ਜਦੋਂ ਇਹ ਪਰਸ਼ੀਆ ਇਸ ਰੀਜਨ ਦੇ ਵਿੱਚ ਆਇਆ ਤੇ ਉਹਨਾਂ ਨੇ ਇਹ ਅਪਣਾਇਆ ਤੇ ਆਪਣੀਆਂ ਕੁਝ ਆਵਾਜ਼ਾਂ ਜਿਹੜੀਆਂ ਨੇ ਉਹਦੇ ਚ ਐਡ ਕੀਤੀਆਂ। ਮਸਲਨ ਜਿਹੜੀ ਪ ਸਾਊਂਡ ਹੈ ਤੇ ਪ ਪੀ ਦੀ ਪਾਪਾ ਔਰ ਚਚਾ ਚ ਸਾਊਂਡ, ਇਸੇ ਤਰ੍ਹਾਂ ਗ, ਇਹ ਸਾਊਂਡਸ ਜਿਹੜੀਆਂ ਨੇ ਅਰਬੀ ਚ ਨਹੀਂ ਹੈਗੀਆਂ ਲੇਕਿਨ ਇਹ ਪਰਸ਼ੀਅਨ ਚ ਉਹ ਐਡ ਹੋਈਆਂ। ਤੇ ਜਦੋਂ ਇੰਡੀਆ ਦੇ ਵਿੱਚ ਯੂਜ਼ ਹੋਣਾ ਸ਼ੁਰੂ ਹੋਇਆ ਤੇ ਫਿਰ ਕੁਝ ਹੋਰ ਸਾਡੀਆਂ ਐਡੀਸ਼ਨਲ ਐਸੀਆਂ ਸਾਊਂਡਸ ਨੇ ਜਿਹੜੀਆਂ ਪਰਸ਼ੀਅਨ ਸਕ੍ਰਿਪਟ ਨਹੀਂ ਹੈਗੀਆਂ, ਉਹ ਬਣਾਏ ਗਏ ਤੇ ਉਹ ਸ਼ਾਮਿਲ ਕੀਤੇ ਗਏ ਇਹਦੇ ਵਿੱਚ। ਔਰ ਇਸੇ ਤਰ੍ਹਾਂ ਪਰਸ਼ੀਅਨ ਦੇ ਵਿੱਚ ਕੁਝ ਐਸੀਆਂ ਸਾਊਂਡਸ ਨੇ ਜਿਹੜੀਆਂ ਅਸੀਂ ਨਹੀਂ ਬੋਲਦੇ। ਔਰ ਅਗਰ ਤੁਸੀਂ ਗੁਰਮੁਖੀ ਦੀ ਮਿਸਾਲ ਲਵੋ ਤੇ ਉਹਦੇ ਵਿੱਚ ਇਹਨਾਂ ਨੇ ਬਹੁਤ ਸਿੰਪਲੀਫਾਈ ਕਰ ਦਿੱਤਾ ਹੋਇਆ। ਮਸਲਨ ਅਗਰ ਸ ਜਾਂ ਅ ਐੜਾ ਹੈ, ਏ ਦੀ ਸਾਊਂਡ ਹੈ, ਤੇ ਸ਼ਾਹਮੁਖੀ ਦੇ ਵਿੱਚ ਜਾਂ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਉਹਦੇ ਲਈ ਦੋ ਵੱਖਰੇ ਨੇ ਅਲਫਾਬੈਟ, ਇੱਕ ਐੜਾ ਹੈ ਅ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਆ ਹੈ, ਤੇ ਇਹ ਐਨ ਹੈ, ਇੱਕ ਖਾਸ ਸਾਊਂਡ ਹੈ ਜਿਹੜੀ ਨਾ ਅਸੀਂ ਕੱਢ ਸਕਦੇ ਹਾਂ ਨਾ ਅਸੀਂ ਬੁਲਾਉਂਦੇ ਹਾਂ। ਲੇਕਿਨ ਗੁਰਮੁਖੀ ਦੇ ਵਿੱਚ ਉਹਨਾਂ ਨੇ ਅਲਿਫ ਔਰ ਐਨ ਲਈ ਵੱਖਰੇ ਅਲਫਾਬੈਟ ਨਹੀਂ ਰੱਖੇ, ਇੱਕੋ ਹੀ ਰੱਖਿਆ ਹੈ, ਉਹ ਐੜਾ ਹੈ। ਇਸ ਤਰ੍ਹਾਂ ਹਾਏ ਹ ਸਾਊਂਡ ਹਾ। ਹੁਣ ਸ਼ਾਹਮੁਖੀ ਦੇ ਵਿੱਚ ਵੀ ਹੇਆਂ ਦੋ ਨੇ, ਇੱਕ ਹੇ ਵੇ ਜਿਹਦੇ ਨਾਲ ਅਸੀਂ ਹਾਜ਼ਰ ਔਰ ਇਸ ਤਰ੍ਹਾਂ ਦੇ ਲਫ਼ਜ਼ ਲਿਖਦੇ ਹਾਂ, ਔਰ ਦੂਸਰੀ ਹੈ ਇੱਕ ਕਾਮਨ ਹੈ ਹੇ ਵੇ। ਲੇਕਿਨ ਸ਼ਾਹਮੁਖੀ ਦੇ ਵਿੱਚ ਇੱਕੋ ਹੀ ਹੈ ਵੇ, ਅਲੱਗ ਨਹੀਂ। ਲੇਕਿਨ ਸ਼ਾਹਮੁਖੀ ਚ ਜਦੋਂ ਅਸੀਂ ਲਫ਼ਜ਼ ਲਿਖਾਂਗੇ ਤੇ ਉਸ ਹੇ ਵਾਲੀ ਦੇ ਲਫ਼ਜ਼ ਉਸ ਹੇ ਨਾਲ ਲਿਖਾਂਗੇ, ਦੂਸਰੀ ਹੇ ਵਾਲੇ ਦੇ ਲਫ਼ਜ਼ ਜਿਹੜੇ ਨੇ ਉਹ ਉਸ ਹੇ ਨਾਲ ਲਿਖਾਂਗੇ। ਇਹ ਫਰਕ ਹੋ ਜਾਏਗਾ ਕਿਉਂਕਿ ਇਹ ਲਫ਼ਜ਼ ਜਿਹੜੇ ਨੇ ਸਾਡੇ ਕੋਲੋਂ ਕਾਫੀ ਬੋਲੀਆਂ ਤੋਂ ਆਏ ਨੇ। ਇੱਕ ਤੇ ਫਾਰਸੀ ਤੋਂ ਆਏ, ਫਿਰ ਟਰਕਿਸ਼ ਤੋਂ ਵੀ ਆਏ ਔਰ ਅਰਬਿਕ ਤੋਂ ਵੀ ਹੈ ਲਫ਼ਜ਼, ਕਾਫੀ ਸਾਰੇ ਪੰਜਾਬੀ ਤੋਂ ਮੌਜੂਦ ਨੇ। ਲੇਕਿਨ ਜਦੋਂ ਅਸੀਂ ਸ਼ਾਹਮੁਖੀ ਚ ਲਿਖਦੇ ਹਾਂ ਤੇ ਸਾਨੂੰ ਉਹ ਫਰਕ ਜਿਹੜਾ ਹੈ ਉਹ ਸਾਹਮਣੇ ਸਾਨੂੰ ਪਤਾ ਚੱਲਦਾ ਹੈ। ਔਰ ਕੁਝ ਲੋਕ ਕਹਿੰਦੇ ਨੇ ਕਿ ਜੀ ਉਹ ਚੱਲਣਾ ਚਾਹੀਦਾ ਹੈ ਕਿ ਦੇਖੋ ਅਗਰ ਕੋਈ ਸਕਾਲਰਸ ਜਾਣਨਾ ਚਾਹਣ, ਸਟੱਡੀ ਕਰਨਾ ਚਾਹਣ ਕਿ ਇਸ ਬੋਲੀ ਦੇ ਵਿੱਚ ਕਿਹੜੇ ਲਫ਼ਜ਼ ਜਿਹੜੇ ਨੇ ਅਰਬਿਕ ਨੇ, ਕਿਹੜੇ ਪਰਸ਼ੀਅਨ ਨੇ, ਕਿਹੜੇ ਟਰਕਿਸ਼ ਨੇ, ਤੇ ਉਹਨੂੰ ਪਤਾ ਚੱਲੇ ਉਸ ਲਿਖਤ ਤੋਂ, ਉਸ ਲਿਖਾਈ ਤੋਂ, ਤੇ ਉਹ ਅਸੀਂ ਸ਼ਾਹਮੁਖੀ ਦੇ ਵਿੱਚ ਜਾਣ ਸਕਦੇ ਹਾਂ ਅਮੂਮਨ ਆਸਾਨੀ ਦੇ ਨਾਲ ਕਿ ਇਹ ਲਫ਼ਜ਼ ਜਿਹੜਾ ਹੈ ਉਹ ਜਿਸ ਤਰ੍ਹਾਂ ਲਿਖਿਆ ਗਿਆ ਹੈ ਇਹ ਲੋਕਲ ਲਫ਼ਜ਼ ਹੈ ਜਾਂ ਬਾਹਰੋਂ ਆਇਆ ਹੋਇਆ ਲਫ਼ਜ਼ ਹੈ। ਐਨ ਉਹ ਖਾਸ ਹੈ ਔਰ ਖਾਸ ਸੀਨਾ ਜਿਹੜੀਆਂ ਨੇ ਉਹਨਾਂ ਨੂੰ ਲਫ਼ਜ਼ ਲਿਖੇ ਹੋਣਗੇ ਤੇ ਉਹ ਅਸੀਂ ਬਹੁਤ ਆਸਾਨੀ ਨਾਲ ਦੱਸ ਸਕਦੇ ਹਾਂ ਕਿ ਇਹ ਲੋਕਲ ਲਫ਼ਜ਼ ਨਹੀਂ ਹੈ। ਅੱਛਾ ਖੈਰ, ਉਹ ਆਵਾਜ਼ਾਂ ਦੇ ਨਾਲ ਅਸੀਂ ਖਾਸ ਇੱਕ ਬਣਾਏ ਵੀ ਨੇ, ਨਵੇਂ ਅੱਖਰ ਬਣਾਏ ਨੇ। ਤੇ ਗੁਰਮੁਖੀ ਦੇ ਵਿੱਚ ਤੇ ਕਾਫੀ ਸਾਇੰਟੀਫਿਕ ਸਕ੍ਰਿਪਟ ਬਣਾਇਆ ਗਿਆ ਜਦੋਂ ਗੁਰੂਆਂ ਨੇ ਇਹਦੇ ਤੇ ਕੰਮ ਕੀਤਾ। 10ਵੇਂ ਗੁਰੂ ਗੋਬਿੰਦ ਸਿੰਘ ਔਰ ਭਾਈ ਗੁਰਦਾਸ ਜਦੋਂ ਇਹ ਐਡਿਟ ਕਰ ਰਹੇ ਸਨ ਸਾਰੀ ਗੁਰਬਾਣੀ ਨੂੰ, ਉਦੋਂ ਇਹ ਬਣਾਇਆ ਗਿਆ। ਔਰ ਇਹਨੂੰ ਲੰਡਾ ਆਲਰੇਡੀ ਸਾਡੇ ਇੱਥੇ ਇੱਕ ਸਕ੍ਰਿਪਟ ਮੌਜੂਦ ਸੀ, ਉਹ ਟ੍ਰੇਡਰਸ ਦਾ ਸੀ ਜ਼ਿਆਦਾਤਰ, ਉਹ ਕਾਰੋਬਾਰੀ ਔਰ ਲੋਕ ਕੰਦਰ ਸਨ ਜ਼ਿਆਦਾਤਰ। ਇਹਦੇ ਜਿਹੜੇ ਨੇ ਨਾ ਜੀ ਅਕਸ਼ਰ ਗੁਰਮੁਖੀ ਦੇ ਮੈਂ ਗੱਲ ਕਰ ਰਿਹਾ, ਉਹ ਲੰਡਾ ਤੋਂ ਆਏ ਨੇ, ਲੰਡਾ ਤੋਂ ਲਿਖੇ ਗਏ। ਖੈਰ ਉਹਨਾਂ ਨੇ ਬਣਾਇਆ ਔਰ ਗੁਰਮੁਖੀ ਸਕ੍ਰਿਪਟ ਬਣਾਇਆ ਗਿਆ ਇਸ ਅਸੂਲ ਤੇ ਕਿ ਜੋ ਅਸੀਂ ਬੋਲਨੇ ਆ ਉਹ ਲਿਖਿਆ ਜਾਏ। ਤੇ ਸ਼ਾਹਮੁਖੀ ਜਿਹੜਾ ਹੈ ਉਹਦੇ ਵਿੱਚ ਸਾਇਲੈਂਟ ਹੈ ਨੇ ਚੀਜ਼ਾਂ, ਮਤਲਬ ਗੁਰਮੁਖੀ ਦੇ ਵਿੱਚ ਕੋਈ ਸਾਇਲੈਂਟ ਨਹੀਂ ਹੁੰਦਾ, ਜਿਸ ਤਰ੍ਹਾਂ ਇੰਗਲਿਸ਼ ਦੇ ਵਿੱਚ ਵੀ ਹੈ, ਸ਼ਾਹਮੁਖੀ ਵਿੱਚ ਵੀ ਹੁੰਦੇ ਨੇ, ਗੁਰਮੁਖੀ ਚ ਨਹੀਂ ਹੈ। ਗੁਰਮੁਖੀ ਇਸ ਹਵਾਲੇ ਨਾਲ ਸਾਇੰਟਿਫਿਕ ਵੀ ਹੈ। ਤੇ ਇਹ ਥੋੜਾ ਜਿਹਾ ਇਸ ਸਕ੍ਰਿਪਟ ਤੇ ਜਿਹੜਾ ਪਿਛੋਕੜ ਹੈ, ਥੋੜਾ ਜਿਹੀ ਬੈਕਗਰਾਉਂਡ ਹੈ। ਤੇ ਅਸੀਂ ਹੁਣ ਕੋਸ਼ਿਸ਼ ਕਰਨੇ ਆ ਦੇਖਣ ਦੀ ਕਿ ਉਹਦੇ ਅਲਫਾਬੈਟ ਨੂੰ ਦੇਖੀਏ, ਅਲਫਾਬੈਟ ਨੂੰ ਜਾਣੀਏ।
ਹੁਣ ਤੱਕ ਦੀ ਜਿਹੜੀ ਗੱਲ ਹੋਈ ਹੈ ਉਹਦੇ ਤੁਸੀਂ ਆਪਣੇ ਵਿਊਜ਼ ਨੂੰ ਸ਼ੇਅਰ ਕਰੋ ਕਿ ਕੁਝ ਸਕ੍ਰਿਪਟ ਦੇ ਬਾਰੇ ਜਨਰਲ ਸਵਾਲ ਹੋਵਣ ਤੇ ਅਸੀਂ ਉਹ ਦੇਖ ਲੈਂਦੇ ਆ, ਵਰਨਾ ਫਿਰ ਅਸੀਂ ਅਲਫਾਬੈਟ ਵੱਲ ਜਾਈਏ। ਇੱਕ ਮੇਰਾ ਕੁਐਸਚਨ ਸੀ ਕਿ ਤੁਸੀਂ ਜਿੱਦਾਂ ਸਕ੍ਰਿਪਟ ਅਗਰ ਸੇਮ ਹੈ ਸ਼ਾਹਮੁਖੀ ਤੇ ਉਰਦੂ ਦੀ, ਮਤਲਬ ਤੁਸੀਂ ਫਰਕ ਕਿਵੇਂ ਕਰਦੇ ਹੋ ਕਿ ਉਰਦੂ ਲਿਖੀ ਹੋਈ ਹੈ ਜਾਂ ਪੰਜਾਬੀ ਲਿਖੀ ਹੋਈ ਹੈ? ਜ਼ੁਬਾਨ ਤੋਂ, ਬੋਲੀ ਤੋਂ। ਨਹੀਂ ਨਹੀਂ, ਲਿਖੇ ਹੋਏ ਤੋਂ, ਜਿਵੇਂ ਮਤਲਬ ਲੈਟਸ ਸੇ ਇੱਕ ਪੇਜ ਲਿਖਿਆ ਹੋਇਆ ਹੈ ਤਾਂ ਮਤਲਬ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਉਰਦੂ ਲਿਖਿਆ ਹੋਇਆ ਹੈ ਜਾਂ ਪੰਜਾਬੀ ਲਿਖੀ ਹੋਈ ਹੈ? ਮਤਲਬ ਕਿਉਂਕਿ ਸਾਰੇ ਮੇਰੇ ਅਲਫਾਬੈਟਸ ਤੇ ਸੇਮ ਹੀ ਹੈ। ਸੇਮ ਹੈ, ਬੋਲੀ ਤੋਂ ਪਤਾ ਚੱਲੇਗਾ ਇਹ ਲਫ਼ਜ਼ ਕਿਸ ਜ਼ੁਬਾਨ ਦਾ ਹੈ। अच्छा, ओके ओके। बट अदरवाइज तरीका और सारा कुछ मोस्टली सेम है, मतलब कुछ छोटा मोटा डिफरेंस है इधर उधर। मतलब मैं एक एग्जांपल ਤੁਹਾਨੂੰ ਦੇਣਾ, ਤੁਸੀਂ ਰੋਮਨ ਦੇ ਵਿੱਚ ਕੋਈ ਲਫ਼ਜ਼ ਲਿਖਦੇ ਹੋ ਕਿਸੇ ਬੋਲੀ ਦਾ, ਔਰ ਰੋਮਨ ਦੇ ਵਿੱਚ ਹੀ ਕਿਸੇ ਹੋਰ ਬੋਲੀ ਦਾ ਵੀ ਤੁਸੀਂ ਲਿਖਦੇ ਹੋ, ਦੋਨੋਂ ਰੋਮਨ ਨੇ। ਕਿਸ ਤਰ੍ਹਾਂ ਪਤਾ ਚੱਲੇਗਾ ਕਿ ਇਹ ਬੋਲੀ ਕਿਹੜੀ ਹੈ, ਯਾਨੀ ਜ਼ੁਬਾਨ ਕਿਹੜੀ ਹੈ? ਹਾਂਜੀ, ਪੜ੍ਹ ਕੇ ਵਰਡ ਪਤਾ ਚੱਲੇਗਾ ਕਿਉਂਕਿ ਅਲਫਾਬੈਟ ਦੇ ਰੋਮਨ ਦੇ ਨੇ। ਹਾਂਜੀ ਹਾਂਜੀ, ਸੇਮ ਵੇ, ਠੀਕ ਹੈ। ਇਸ ਤਰ੍ਹਾਂ ਇਹ ਪੜ੍ਹ ਕੇ ਪਤਾ ਚੱਲਦਾ ਹੈ। ਤੇ ਅਸੀਂ ਚੱਲੀਏ ਜੀ ਅਲਫਾਬੈਟਸ ਵੱਲ। ਕਰੋ, ਹਾਂਜੀ ਕਰੋ ਸ਼ੁਰੂ। ਜੀ ਜੀ ਪ੍ਰਭਜੋਤ, ਤੁਸੀਂ ਕੋਈ ਗੱਲ ਕਰਨ ਲੱਗੇ ਸੋ? नहीं सर, ये मेरी बिल्कुल शुरुआत है, इवन तो मैनू नहीं इस लैंग्वेज बारे जानकारी, तो स्टार्ट करते हैं सर फिर, है ना? हाँ जी सर, एक ਤੁਸੀਂ ਕਿਹਾ ਸੀਗਾ ਕਿ ਗੁਰਮੁਖੀ ਦੇ ਸ਼ਬਦ ਜਿਹੜੇ ਲੈਟਰਸ ਨੇ ਉਹ ਕਿੱਥੋਂ ਆਏ ਨੇ, ਮੈਨੂੰ ਵਰਡ ਨਹੀਂ ਸਪੈਸਿਫਿਕ ਪਤਾ ਲੱਗਾ, ਤੁਸੀਂ ਕੀ ਕਿਹਾ ਸੀ? ਲੰਡਾ, ਲੰਡੇ। ਸਰ ਉਹ ਸਮਝਾਓਗੇ ਥੋੜਾ ਜਿਹਾ ਮੈਨੂੰ? ਲੰਡੇ ਇੱਥੇ ਇੱਕ ਸਕ੍ਰਿਪਟ ਯੂਜ਼ ਹੁੰਦਾ ਰਿਹਾ ਜੀ ਬੜੇ ਅਰਸੇ ਤੱਕ, ਸੈਂਚਰੀਜ਼ ਤੋਂ। ਮੈਂ ਲੰਡੇ ਦੇ ਸਾਰੇ ਐਸ ਸੱਚ ਉਹ ਗੁਰਮੁਖੀ ਨਹੀਂ, ਲੇਕਿਨ ਗੁਰਮੁਖੀ ਦੇ ਜਿਹੜੇ ਅਕਸਰੀਅਤ ਹੈ, ਜਿਹੜੀ ਜ਼ਿਆਦਾਤਰ ਜਿਹੜੇ ਐਲਫਾਬੈਟਸ ਨੇ ਉਹ ਲੰਡੇ ਤੋਂ ਆਏ ਨੇ। ਉਹ ਮੈਂ ਸ਼ੇਅਰ ਵੀ ਤੁਹਾਨੂੰ ਕਰਨ ਲੱਗਾ, ਇੰਟਰਨੈਟ ਤੇ ਮਿਲ ਵੀ ਜਾਂਦੇ ਨੇ ਲੰਡੇ ਦੀ ਸ਼ਕਲ, ਔਰ ਕਾਫੀ ਸਾਰੀ ਸਿਮਿਲੈਰਿਟੀ ਹੈ ਲੰਡੇ ਦੇ ਐਲਫਾਬੈਟਸ ਔਰ ਗੁਰਮੁਖੀ ਦੇ ਐਲਫਾਬੈਟਸ ਦੇ ਵਿੱਚ, ਕਾਫੀ ਸਾਰੀ ਸਿਮਿਲੈਰਿਟੀ ਹੈ। ਇੰਟਰਨੈਟ ਤੇ ਪਤਾ ਲੱਗ ਜਾਂਦਾ ਹੈ, ਇੰਟਰਨੈਟ ਤੋਂ ਪਤਾ ਚੱਲ ਜਾਂਦਾ। ਇਹ ਲਾਹੌਰ ਦੇ ਵਿੱਚ ਇੱਕ ਬਾਜ਼ਾਰ ਹੈ ਜਿਹਦਾ ਨਾਮ ਲੰਡਾ ਬਾਜ਼ਾਰ ਹੈ, ਔਰ ਇਹ ਵਾਲ ਸਿਟੀ ਦੇ ਬਿਲਕੁਲ ਕਰੀਬ ਹੈ। ਜਿਹੜੇ ਦੋ ਦੋਸਤ ਆਏ ਹੋਏ ਨੇ, ਲਾਹੌਰ ਆਏ ਨੇ, ਔਰ ਵਾਲ ਸਿਟੀ ਜਿਨ੍ਹਾਂ ਨੇ ਦੇਖਿਆ ਹੈ ਉਹ ਜਾਣਦੇ ਨੇ ਕਿ ਇੱਥੇ ਇੱਕ ਦਿੱਲੀ ਦਰਵਾਜ਼ਾ ਹੈ। ਦਿੱਲੀ ਦਰਵਾਜ਼ੇ ਤੋਂ ਬਿਲਕੁਲ ਬਾਹਰ ਪੂਰਾ ਇੱਕ ਬਾਜ਼ਾਰ ਹੈ, ਉਹਨੂੰ ਲੰਡਾ ਬਾਜ਼ਾਰ ਕਹਿੰਦੇ ਨੇ। ਹੁਣ ਉਹਦੇ ਵੈਸੇ ਯੂਜ਼ਡ ਚੀਜ਼ਾਂ ਦਾ ਬਾਜ਼ਾਰ ਹੈ, ਲੇਕਿਨ ਇਹ ਬਾਜ਼ਾਰ ਉਹਨਾਂ ਟ੍ਰੇਡਰਸ ਦਾ ਸੀ। ਲੰਡਾ ਲੈਂਗੁਏਜ ਨਾਲ ਇਹਦਾ ਤਲਕ ਹੈ, ਉਸ ਬੋਲੀ ਦੇ ਨਾਲ। ਤੇ ਇਹ ਟ੍ਰੇਡਰਸ ਔਰ ਹਿਸਾਬ ਕਿਤਾਬ ਕਰਨ ਵਾਲੇ ਲੋਕ, ਖਾਸ ਤੌਰ ਤੇ ਕਸ਼ਮੀਰੀ ਟ੍ਰੇਡਰਸ, ਇਹ ਯੂਜ਼ ਕਰਦੇ ਸਨ। ਉਹ ਲੰਡੇ ਮਿਲ ਜਾਂਦੇ ਨੇ ਸਾਨੂੰ ਐਲਫਾਬੈਟਸ, ਬਹੁਤ ਸਿਮਿਲਰ ਨੇ ਗੁਰਮੁਖੀ ਦੇ। ਟੱਕਰੀ ਵੀ ਯੂਜ਼ ਕਰਦੇ ਹਨ, ਟੱਕਰੀ। ਅੱਛਾ, ਇਹ ਕਿਹੜੀ ਹੈ ਜੀ? ਇਹ ਖੋਰੀ, ਇਹ ਡੋਗਰੀ ਹੁਣ ਦੁਬਾਰਾ ਫੇਰ ਯੂਜ਼ ਕਰਨ ਲੱਗ ਪਏ ਆ। ਇਹ ਹਿਮਾਚਲ ਟੱਕਰੀ ਉਧਰ ਵੀ ਕਾਫੀ ਕਰਦੇ ਸੀ, ਉਹਦੇ ਵੀ ਥੋੜਾ ਜਿਹਾ ਮੇਲ ਜੋਲ ਆ, ਪਰ ਬਾਹਲੀ ਖੋਜ ਨਹੀਂ ਕੀਤੀ ਹੈਗੀ। ਪਰ ਉਹ ਵੀ ਇੱਕ ਸਕ੍ਰਿਪਟ ਚੱਲਦੀ ਸੀ ਪੰਜਾਬ 'ਚ ਪਹਿਲਾਂ। ਠੀਕ, ਅੱਛਾ। ਇੱਕ ਕੁਐਸਚਨ ਹੈ ਜੀ ਜੀ। ਤੁਸੀਂ ਕਿਹਾ ਕਿ ਕਈ ਸਾਊਂਡਸ ਨੇ ਜਿਨ੍ਹਾਂ ਦੇ ਦੋ ਅੱਖਰ ਨੇ ਸ਼ਾਹਮੁਖੀ 'ਚ, ਪਰ ਇੱਕ ਹੀ ਹੈ ਪੰਜਾਬੀ 'ਚ। ਪੰਜਾਬੀ ਜਦੋਂ ਅਸੀਂ ਗੱਲ ਕਰਨੇ ਆ ਤੇ ਤੁਸੀਂ ਗੁਰਮੁਖੀ ਫਿਰ ਕਹੋ ਨਾ। ਹਾਂਜੀ, ਤੇ ਮੇਰਾ ਸਵਾਲ ਇਹ ਹੈ ਕਿ ਜੇ ਗੁਰਮੁਖੀ ਦੇ ਵਿੱਚ 35 ਅੱਖਰ ਨੇ ਤੇ ਇਹਦਾ ਮਤਲਬ ਸ਼ਾਹਮੁਖੀ 'ਚ ਵੱਧ ਨੇ? ਸ਼ਾਹਮੁਖੀ 'ਚ ਵੱਧ ਨੇ। ਤੇ ਜ਼ਰੂਰੀ ਹੈ ਕਿ ਮੈਂ ਹਰੇਕ ਸਾਊਂਡ ਦੇ ਜੇ ਜ਼ਿਆਦਾ ਅੱਖਰ ਹੈ ਤੇ ਉਹ ਸਾਰੇ ਹੀ ਯਾਦ ਕਰਾਂ? ਇੱਕ ਹੀ ਕਿਉਂ ਨਹੀਂ ਮੈਂ ਵਰਤੀ ਜਾਂਦਾ ਜਿਵੇਂ ਗੁਰਮੁਖੀ 'ਚ ਮੈਂ ਵਰਤਦਾ? ਉੱਥੇ ਗੁਰਮੁਖੀ 'ਚ ਬਣ ਗਿਆ ਨਾ 2-3 ਸਾਊਂਡਸ ਜਿਹੜੀਆਂ ਨੇ, ਜਿਹੜੀਆਂ ਕਿ ਸਾਡੇ ਬਾਹਰ ਦੀਆਂ ਸਾਊਂਡਸ ਨੇ, ਉਹਨਾਂ ਦਾ ਤੇ ਇੱਕ ਬਣਾ ਲਿਆ, ਮਤਲਬ ਐੜਾ ਬਣਾ ਲਿਆ ਜਾਂ ਸੱਸਾ ਬਣਾ ਲਿਆ। ਤੇ ਜਦੋਂ ਅਸੀਂ ਸ਼ਾਹਮੁਖੀ 'ਚ ਲਿਖਾਂਗੇ ਉਦੋਂ ਅਸੀਂ ਆਪਣੇ ਓਰੀਜਨਲ ਐਲਫਾਬੈਟ ਨਾਲ ਲਿਖਾਂਗੇ। ਦੋ ਅਸੀਂ ਉਹ ਆਵਾਜ਼ ਨਹੀਂ ਕੱਢਦੇ, ਲੇਕਿਨ ਉਹ ਲਿਖਿਆ ਜਿਹੜਾ ਹੈ ਆਪਣੇ ਓਰੀਜਨਲ ਐਲਫਾਬੈਟ ਨਾਲ ਆਏਗਾ। ਹੁਣ ਐੜਾ ਸਾਊਂਡ ਹੈ, ਲੇਕਿਨ ਬਹੁਤ ਤੁਹਾਨੂੰ ਜਗ੍ਹਾ ਤੇ ਨਜ਼ਰ ਆਏਗਾ ਇਹ ਐਨ ਜਿਹੜੀ ਸਾਊਂਡ ਹੈ
ਉਹਦੇ ਨਾਲ ਬਹੁਤ ਸਾਰੇ ਲਫ਼ਜ਼ ਬਣ ਰਹੇ ਨੇ ਔਰ ਬਹੁਤ ਕਾਮਨ ਹੈ ਸਾਡੇ ਸ਼ਾਹਮੁਖੀ ਦੇ ਵਿੱਚ, ਲੇਕਿਨ ਉਹ ਉਚਾਰਨ ਉਹਦਾ ਪ੍ਰੋਨਾਂਸ ਉਹ ਹੁੰਦੀ ਹੈ, ਉਹਦੀ ਖਾਸ ਇੱਕ ਜਿਹੜੀ ਹੈ ਉਹ ਅਸੀਂ ਨਹੀਂ ਕੱਢਦੇ ਹੋ ਕਿਉਂਕਿ ਸਾਡੀ ਸਾਊਂਡ ਨਹੀਂ। ਇਸ ਤਰ੍ਹਾਂ ਸੀਨ ਔਰ ਜ਼ੇ ਦੀਆਂ ਸਾਊਂਡਸ ਦਾ ਇਸ਼ੂ, ਜ਼ੇ ਤੇ ਹੈ ਹੀ ਆਲਰੇਡੀ ਸਾਰੀ ਦੀ ਸਾਰੀ ਜਿਹੜੀ ਹੈ ਉਹ ਸਾਡੀ ਲੋਕਲ ਨਹੀਂ ਹੈ, ਬਾਹਰੋਂ ਆਈ। ਅਸੀਂ ਅਲਫਾਬੈਟਸ ਦੇਖਨੇ ਆ ਤੇ ਮੈਂ ਸ਼ੇਅਰ ਕਰਾਂ ਜੀ, ਸ਼ੇਅਰ ਸਕਰੀਨ। कितने ਹੁੰਦੀ ਹੈ ਜੀ ਸ਼ੇਅਰ ਸਕਰੀਨ? ਇਹਨੂੰ ਫੁੱਲ ਸਕਰੀਨ ਕਿਸ ਤਰ੍ਹਾਂ ਕਰ ਸਕਨੇ ਆ ਜੀ ਅਸੀਂ? ਤੁਸੀਂ F5 ਹੈ ਨਾ, F5 ਪ੍ਰੈਸ ਕਰੋ ਜਾਂ ਤੇ ਨਹੀਂ ਤੇ ਫਿਰ ਜਿੱਥੇ ਉਹ ਮਤਲਬ ਬਾਟਮ ਰਾਈਟ ਤੇ ਇੱਕ ਬਟਨ ਆ ਰਿਹਾ। ਓਕੇ, ਬਾਟਮ ਰਾਈਟ ਥੱਲੇ ਜਾਓ। ਹਾਂਜੀ, ਇਹ ਵਾਲਾ ਜਿੱਥੇ ਨਹੀਂ, ਇਹ ਥੋੜਾ ਲੈਫਟ ਨੂੰ ਆਓ, ਇਹ ਤੋਂ ਲੈਫਟ ਆ ਕੇ ਨਾ ਜਿਹੜਾ ਇੱਕ ਬਟਨ ਹੈ, ਹਾਂ ਇਹ ਵਾਲਾ। ਹਾਂਜੀ, ਇਹ ਵਾਲਾ। ਹਾਂਜੀ ਹਾਂਜੀ, ਸਲਾਈਡ ਸ਼ੋ ਹੈ ਤੇ ਹਾਂ ਮੇਰੇ ਖਿਆਲ ਫੁੱਲ ਸਕਰੀਨ ਹੋ ਜਾਏਗਾ। ਇੱਥੇ ਨਹੀਂ ਹੈ, ਤੁਸੀਂ ਫੁੱਲ ਸਕਰੀਨ ਕਰਨਾ ਹੈ ਨਾ ਤੁਸੀਂ? ਹਾਂ 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 ਹਾਂ, ਤੇ ਉਹੀ ਚੀਜ਼ ਹੈ, ਉਹ ਸਲਾਈਡ ਸ਼ੋ ਹੀ ਹੁੰਦਾ ਹੈ। ਕਰੋ ਇਹ ਵਾਲਾ। ਹਾਂਜੀ, ਬਿਲਕੁਲ ਠੀਕ ਹੈ, ਠੀਕ ਹੈ ਜੀ। ਹਰਫ ਔਰ ਅੱਖਰ, ਅਸੀਂ ਹਰਫ ਵੀ ਕਹਿੰਦੇ ਹਾਂ ਔਰ ਅਕਸ਼ਰ ਵੀ ਨੇ, ਹੋਰ ਵੀ ਬੇਸ਼ੁਮਾਰ ਨਾਂ ਨੇ, ਲੇਕਿਨ ਹੈ ਕਿ ਅਸੀਂ ਸ਼ਾਹਮੁਖੀ ਹੁਣ ਚੱਲਨੇ ਆ ਜੀ। ਔਰ ਪਹਿਲਾਂ ਅਸੀਂ ਦੇਖਨੇ ਆ ਜਿਹੜੇ ਅਲਫਾਬੈਟਸ ਨੇ, ਤਿੰਨ ਚੀਜ਼ਾਂ ਨੇ ਉਹਨਾਂ ਦੀਆਂ। ਇੱਕ ਉਹਨਾਂ ਦੀ ਸ਼ਕਲ ਹੈ, ਇੱਕ ਉਹਨਾਂ ਦਾ ਨਾਮ ਹੈ, ਇੱਕ ਉਹਨਾਂ ਦੀ ਸਾਊਂਡ ਹੈ। ਸਭ ਤੋਂ ਪਹਿਲਾ ਹੈ, ਉਹਨੂੰ ਅਸੀਂ ਕਹਿੰਦੇ ਆ ਇਹ ਹੈ ਅਲਿਫ, ਅਲਫ, ਅਲਿਫ। और ये एक स्ट्रेट लाइन है, सीधी। और लिखन लग्या ये ऊपर तो नीचे वाला आती है, अलिफ। ये जी साउंड है वो है अ साउंड। जिहड़ी एडा दी साउंड है या ए दी साउंड है, ए अ। ये जिहड़ा अलिफ है ये वॉवल कैरियर भी है। ये पहला अखर है शाहमुखी का। अगला है जी बे, और ये जी साउंड है वो है ब, 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 बब्बा, बी। ये जो लिखी जाती है ये इस तरह इधरों शुरू होती है, सज्जियों इस तरह आके और इस तरह लिखी जाती है, और थले एक नुक्ता है, बिंदी है या नुक्ता है। अच्छा, मजेदारी गल है कि शाहमुखी दे विच जिहड़े बुनियादी अखर ने वो थोड़े ने, वो घट ने। नुक्तियां दे घाटे वाधे दे नाल वो नवें बनदे ने। मसलन तुसीं देखो कि इत्थों लैके इक्को ही शेप है, जिहड़े बुनियादी अखर ने ਇਹ भी इक्को ही शेप है, नुक्तियां दा फर्क है या थोड़ी जी होर एडिशन इस तरह दी एक निशान पाया है जिहदे नाल ਇਹ बदल जाता है। हुण ਇਹ एक मेरा ख्याल है कि आसान गल भी हो सकती है, सौखी गल भी हो सकती है पहचानने लई। और
ਤੁਸੀਂ ਹੋਰ ਵੀ ਅੱਗੇ ਜਾ ਕੇ ਅਸੀਂ ਦੇਖਾਂਗੇ ਕਿ ਇਹਦੇ 'ਚ ਨੁਕਤੇ ਬਹੁਤ ਜ਼ਿਆਦਾ ਯੂਜ਼ ਹੁੰਦੇ ਨੇ, ਬਿੰਦੀਆਂ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਨੇ, ਤੇ ਇਹ ਬਿੰਦੀਆਂ ਦੇ ਘਾਟੇ ਵਾਧੇ ਦੇ ਨਾਲ ਅੱਖਰ ਬਦਲ ਜਾਂਦਾ ਹੈ। ਇਹ ਹੈ ਬੇ, ਬ ਸਾਊਂਡ, ਬੱਬਾ। ਇਹ ਹੈ ਜੀ ਪੇ, ਪੇ, ਪੱਪਾ, ਪੀ, ਪੇ ਸਾਊਂਡ। ਇਹਦਾ ਨਾਮ ਹੈ ਪੇ ਔਰ ਇਹਦੀ ਸਾਊਂਡ ਹੈ ਪ। ਅੱਛਾ, ਅਸੀਂ ਵਾਪਸ ਇੱਥੇ ਆ ਜਾਂਦੇ ਹਾਂ ਅਲਿਫ ਤੇ। ਕੋਈ ਦੋਸਤ ਜਿਹੜੇ ਨੇ ਲਫ਼ਜ਼ ਦੱਸਣ ਜਿਹੜੇ ਅ ਤੋਂ ਸ਼ੁਰੂ ਹੁੰਦੇ ਨੇ, ਅ ਤੋਂ ਕਿਹੜੇ ਸ਼ੁਰੂ ਹੁੰਦੇ ਨੇ ਲਫ਼ਜ਼? ਸ਼ੈਵਾਂ, ਲਫ਼ਜ਼, ਨਾਂ, ਕੁਛ ਵੀ ਦੱਸੋ। ਅਮਰਜੀਤ। ਹਾਂਜੀ, ਅਮਰਦੀਪ। ਹਾਂ, ਅਮਰਦੀਪ ਹੀ ਨਾ। ਮੇਰੇ ਸਾਹਮਣੇ ਵੀ ਹੋ ਗਿਆ ਹੈ। ਉਹ ਮੈਂ ਦੇਖ ਲਿਆ, ਅਮਰਦੀਪ। ਠੀਕ ਹੈ, ਹੋਰ? ਅੰਬ। ਅੰਬ, ਬਿਲਕੁਲ ਠੀਕ ਹੈ। ਵਾਰੀ ਵਾਰੀ ਸਾਰਿਆਂ ਨੇ ਦੱਸਣਾ। ਮੁਖਤਲਿਫ, ਜਿੰਨੇ ਜ਼ਿਹਨ ਚ ਆਉਂਦੇ ਨੇ ਬੋਲੀ ਜਾਓ, ਦੱਸੋ। ਅਨਾਰ। ਅਨਾਰ, ਵੈਰੀ ਗੁੱਡ। ਆਨੰਦ। ਆਨੰਦ, ਬਹੁਤ ਅੱਛੇ। अब्बास अली। अब्बास अली, ठीक। ਉਹ ਖਿਆਲ ਹੀ ਨਹੀਂ ਕੀਤਾ। ਸਕ੍ਰਿਪਟ ਸਭ ਤੋਂ ਪਹਿਲੇ ਨਿਸ਼ਾਨੇ ਤੇ ਨਾਂ ਹੀ ਬਣਦੇ ਨੇ, ਨਾਂ ਸਭ ਤੋਂ ਪਹਿਲਾਂ ਨਾਂ ਲਿਖਣਾ ਉਹਦੇ ਵਿੱਚ। ਠੀਕ ਹੈ। ਅੰਮ੍ਰਿਤਸਰ। ਅੰਮ੍ਰਿਤਸਰ, ਬਿਲਕੁਲ ਠੀਕ। ਅਰਸ਼। ਤੁਸੀਂ ਕੀ ਪਹਿਲੇ ਬੋਲਿਆ? ਅਰਸ਼। ਅਰਸ਼, ਅਰਸ਼, ਠੀਕ ਹੈ, ਠੀਕ ਹੈ। ਐਵੇਂ ਇਹ ਜਿਹੜਾ ਅਰਸ਼ ਜਿਹੜਾ ਹੈ ਨਾ ਜੀ, ਇਹ ਸਾਊਂਡ ਤੇ ਅ ਦੀ ਹੈ, ਔਰ ਅਗਰ ਗੁਰਮੁਖੀ ਚ ਲਿਖੋਗੇ ਤੇ ਐੜਾ ਨਾਲ ਹੀ ਲਿਖੋਗੇ, ਲੇਕਿਨ ਸ਼ਾਹਮੁਖੀ ਚ ਜਦੋਂ ਲਿਖੋਗੇ ਤੇ ਅਲਿਫ ਨਾਲ ਨਹੀਂ ਲਿਖੋਗੇ, ਉਹ ਐਨ ਨਾਲ ਆਏਗਾ। ਇਹ ਅਰਸ਼ ਅਰਬੀ ਤੋਂ ਆਇਆ ਹੈ ਤੇ ਉਹ ਐਨ ਨਾਲ ਲਿਖਿਆ ਜਾਏਗਾ, ਅਲਿਫ ਨਾਲ ਨਹੀਂ ਲਿਖਿਆ ਜਾਏਗਾ। ਸਾਊਂਡ ਇੱਕੋ ਹੀ ਹੈ ਤਕਰੀਬਨ। ਸਰ ਹੁਣ ਅਗਰ ਅਸੀਂ ਅੰਬ ਦੀ ਗੱਲ ਕਰਦੇ ਹਾਂ ਤੇ ਉਹ ਅ ਸਾਊਂਡ ਤੋਂ ਸ਼ੁਰੂ ਹੁੰਦਾ, ਅਗਰ ਗੁਰਮੁਖੀ ਚ ਦੇਖਦੇ ਤਾਂ ਉਹ ਤੇ ਟਿੱਪੀ ਹੈ ਸਰ। ਅ ਸਾਊਂਡ ਤੋਂ ਸ਼ੁਰੂ ਹੋਏਗਾ। ਲੇਕਿਨ ਅੰਬ, ਅੰਬ ਐੜਾ ਪਾਓਗੇ ਨਾ, ਐੜਾ ਦੇ ਉੱਤੇ ਟਿੱਪੀ ਪਾਓਗੇ ਨਾ ਜੀ, ਅ ਤੇ ਬੋਲੇਗਾ ਨਾ, ਉਹ ਤੇ ਅੱਗੇ ਉਸ ਨੂੰ ਨੇਜ਼ਲ ਸਾਊਂਡ ਬਣਾਉਂਦੀ ਹੈ ਨਾ ਜੀ ਟਿੱਪੀ। ਜੀ ਜੀ, ਠੀਕ ਹੈ। ਤੇ ਜਿਹੜੀ ਨੇਜ਼ਲ ਸਾਊਂਡ ਅੰਬ ਦੇ ਵਿੱਚ ਮੌਜੂਦ ਹੈ, ਉਹ ਟਿੱਪੀ ਦਾ ਉਹ ਕੰਮ ਹੈ। ਤੇ ਲੇਕਿਨ ਅ ਜਿਹੜਾ ਸ਼ੁਰੂ ਚ ਬੋਲੋਗੇ ਉਹ ਤਾਂ ਐੜਾ ਨਾਲ ਹੀ ਲਿਖੋਗੇ। ਇਸੇ ਤਰ੍ਹਾਂ ਮਤਲਬ ਉੱਥੇ ਇਹ ਅਲਿਫ ਮੌਜੂਦ ਹੈ, ਅਲਿਫ, ਠੀਕ ਹੈ ਜੀ। ਤੇ ਸ਼ਾਹਮੁਖੀ ਦੇ ਵਿੱਚ ਵੀ ਟਿੱਪੀ ਹੁੰਦੀ ਹੈ? ਟਿੱਪੀ ਦੀ ਉਹ ਸ਼ਕਲ ਨਹੀਂ ਹੈ, ਲੇਕਿਨ ਉਹ ਵੋਵਲਸ ਮੌਜੂਦ ਨੇ। ਅਸੀਂ ਉਹ ਵੋਵਲਸ ਜਦੋਂ ਆਵਾਂਗੇ ਉਹ ਦੇਖਾਂਗੇ ਕਿ ਵੋਵਲਸ ਕਿਸ ਤਰ੍ਹਾਂ ਯੂਜ਼ ਹੁੰਦੇ ਨੇ। ਇਹ ਸਾਊਂਡਸ ਮੌਜੂਦ ਨੇ ਔਰ ਇਹਨਾਂ ਸਾਊਂਡਸ ਲਈ ਉਹ ਵੋਵਲਸ ਮੌਜੂਦ ਨੇ, ਉਹ ਤਰੀਕੇ ਮੌਜੂਦ ਨੇ ਲਿਖਣ ਦੇ, ਕਿ ਅੰਬ ਕਿਸ ਤਰ੍ਹਾਂ ਲਿਖਣਾ ਹੈ ਜਾਂ ਕੰਬ ਕਿਸ ਤਰ੍ਹਾਂ ਲਿਖਣਾ ਹੈ। ਅੱਛਾ, ਬੇ ਤੋਂ ਦੱਸੋ ਜੀ। ਬਾਣੀਆਂ। ਇੱਕ ਸੈਕਿੰਡ, ਬਾਣੀਆਂ, ਠੀਕ। ਬਣਤਰ। ਕੀ ਕਿਹਾ ਜੀ? ਬਣਤਰ। ਬਣਤਰ, ਠੀਕ। ਬਿੱਲੀ, ਬੱਕਰੀ। ਬਹਾਰ, ਬਿੱਲੀ, ਬੱਕਰੀ। ਬਾਹਰ, ਬਾਹਰ, ਬਾਹਰ ਜਾਣਾ। ਬਾਹਰ। ਹੋਰ? ਬੰਗਲੋਰ। ਬੰਗਲੋਰ, ਠੀਕ। ਬਨਾਰਸ ਵੀ ਕਹਿ ਦਿੰਦੇ ਆ। ਬਨਾਰਸ ਬਿਲਕੁਲ ਹੈਗਾ, ਕਿਉਂ ਨਹੀਂ ਹੈਗਾ। ਬੱਦਲ, ਬੱਦਲ, ਬੱਦਲ। ਬਾਂਦਰ। ਬਾਂਦਰ, ਠੀਕ ਹੈਗਾ। ਜਾਨਵਰ ਬਾਂਦਰ, ਬੱਬੂ, ਬੱਬੂ ਨਾਂ ਵੀ ਚੱਲਦਾ, ਬੱਬੂ। ਹਾਂ। ਬਲਜਿੰਦਰ। ਸਾਰੇ ਨਾਂ ਲੈ ਲੈਂਦੇ। ਬਲਜਿੰਦਰ, ਠੀਕ। ਕਾਫੀ ਹੋ ਗਿਆ ਜੀ ਬੀ ਦੇ। ਬੇ ਦੇ ਮੇਰਾ ਕਰਸਰ ਕਿੱਥੇ ਗਿਆ, ਕਿ ਨਜ਼ਰ ਆ ਰਿਹਾ। ਇਹ ਵੇ, ਅੱਛਾ ਜੀ, ਇਹ ਵੇ ਜੀ ਪ। ਪੇ ਉਸਨੂੰ ਕਹਿੰਦੇ ਨੇ ਔਰ ਇਹਦੀ ਸਾਊਂਡ ਹੈ ਪ।
ਪਪਾ ਇਹ ਜਦੋਂ ਲਿਖੀ ਜਾਂਦੀ ਹੈ ਇਹਦਾ ਲਿਖਣ ਦਾ ਉਹੀ ਤਰੀਕਾ ਹੈ ਜਿਹੜਾ ਅਸੀਂ ਬੇਤ ਵਿੱਚ ਦੇਖਿਆ ਕਿ ਇੱਥੋਂ ਸ਼ੁਰੂ ਹੋ ਕੇ ਇੱਥੇ ਆਂਦੀ ਇਸ ਤਰ੍ਹਾਂ ਔਰ ਇਹਦੇ ਥੱਲੇ 3 ਨੁਕਤੇ ਨੇ ਬਿੰਦੀਆਂ। ਨੁਕਤੇ ਸਾਰੇ ਦੋਸਤ ਜਾਣਦੇ ਨੇ ਨੁਕਤਾ ਦਾ ਮਤਲਬ? ਨਹੀਂ। ਬਿੰਦੀ ਹੈ। ਅੱਛਾ ਬਿੰਦੀ। ਇਹ ਨੁਕਤਾ ਬਿੰਦੀ ਹੈ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਬਾਰਿਸ਼ਾ ਉਹਦੇ ਬੁੱਲੇ ਸ਼ਾਹ ਦੀ ਕਾਫੀ ਹੈ ਫੜ ਨੁਕਤਾ ਛੋੜ ਹਿਸਾਬਾਂ ਨੂੰ ਕਰ ਬੰਦ ਕੁਫਰ ਦੇ ਬਾਬਾ ਨੂੰ। ਇੱਕ ਨੁਕਤੇ ਵਿੱਚ ਗੱਲ ਮੁੱਕਦੀ। ਇਹ ਨੁਕਤਾ ਜਿਹੜਾ ਹੈ ਇਹ ਬਿੰਦੀ ਹੈ। ਅਸੀਂ ਹੁਣ ਤੱਕ ਦੇਖੇ ਜੀ ਅਲਿਫ ਬੇ ਪੇ। ਅਗਲਾ ਜਿਹੜਾ ਅੱਖਰ ਹੈ ਉਹ ਹੋਏਗਾ ਤੇ 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 ਔਰ ਇਹਦੀ ਸਾਊਂਡ ਹੈ ਤ ਤ ਤੱਤਾ ਤ। ਤੇ ਤ ਉੱਪਰ 2 ਨੁਕਤੇ ਨੇ 2 ਬਿੰਦੀਆਂ ਨੇ ਨਾਲ ਨਾਲ। ਤੇ ਤੋਂ ਕਿਹੜੇ ਕੋਈ ਲਫ਼ਜ਼ ਬਣਦੇ ਨੇ ਜੀ? ਤੋਤਾ। ਤੋਤਾ। ਤੇਰਾ ਤੁਹਾਨੂੰ ਤੈਨੂੰ। ਤਰਬੂਜ਼ ਵੀ ਦੱਸਿਆ ਸੀ ਜੀ ਤਰਬੂਜ਼ ਸਰ। ਤਰਬੂਜ਼ ਬਿਲਕੁਲ ਠੀਕ। ਹੋਰ? ਤਖਤ। ਹਾਂਜੀ ਤਖਤ। ਤਖਤ ਠੀਕ। ਤੁਰਕ। ਤੁਰਕ ਠੀਕ। ਤੁਰਕੀ। ਤਾਰਾ। ਤਿਆਰ। ਤਿਆਰ ਤਾਰਾ। ਤਮਾਸ਼ਾ। ਤਮਾਸ਼ਾ। ਤਿੱਤਰ। ਤਖਤਾ। ਤਖਤਾ ਠੀਕ। ਤੁੰਬੀ। ਤੁੰਬੀ ਹਾਂਜੀ ਇੱਕ ਚੀਜ਼ ਹੈ ਸਾਜ਼ ਵਜਾਉਣ ਵਾਲਾ। ਹਾਂਜੀ ਹਾਂਜੀ हाँ तुम्बा और तुम्बी ठीक। ਇਹਦੀ ਵੀ ਸ਼ਕਲ ਸਰ ਇੱਕ ਨੁਕਤਾ ਦੀ ਸ਼ੇਪ ਜਿਹੜੀ ਹੈਗੀ ਜਿੱਦਾਂ ਗੁਰਮੁਖੀ ਦਾ ਅਸੀਂ ਉਹਨੂੰ ਸਰਕਲ ਕਰਦੇ ਆ ਨਾ ਜਿੱਦਾਂ ਬਿੰਦੀ ਇੱਕ ਲਗਾਤੀ ਪੈਨ ਡਾਟ ਹੈ ਨਾ। ਹਾਂ ਤੇ ਇਹਦੇ ਵਿੱਚ ਹੁਣ ਸ਼ੇਪ ਇਹਦੀ ਜਿੱਦਾਂ ਸਕੁਅਰ ਟਾਈਪ ਆ ਸਰ ਐਦਾਂ ਹੀ ਪਏਗੀ ਕਿ ਅਸੀਂ ਬਿੰਦੀ ਲਗਾ ਸਕਦੇ ਹਾਂ? ਬਿੰਦੀ ਲਗਾ ਸਕਦੇ। ਠੀਕ ਬਿੰਦੀ ਲਗਾ ਸਕਦੇ। ਇਹ ਤੇ ਦੇਖੋ ਇੱਕ ਬਣੀ ਹੈ ਜਿਹੜੀ ਕੈਲੀਗ੍ਰਾਫੀ ਦੀ ਸ਼ਕਲ ਹੈ ਉਹਦੇ ਵਿੱਚ ਬਣੀ ਹੈ ਔਰ ਉਹ ਜਿਨ੍ਹਾਂ ਚੀਜ਼ਾਂ ਨਾਲ ਜਾਂ ਕਲਮ ਯੂਜ਼ ਹੁੰਦੀ ਸੀ ਤੇ ਉਹ ਇਸ ਤਰੀਕੇ ਨਾਲ